ਦੋਸਤੋ, ਅੱਜ ਦੀ ਕਵਿਤਾ ਹੈ ਮੋਨਾਲੀਸਾ। ਸੌਣ ਭਾਦਰੋਂ ਦਾ ਮਹੀਨਾ, ਕਦੇ ਤੇਜ਼ ਸ਼ਰਾਟੇ ਕਦੇ ਕਿਣਮਿਣ, ਲਗਾਤਾਰ ਵਰਦਾ ਮੀਂਹ ਮੈਨੂੰ ਜਾਪਦਾ ਹੈ ਮੋਨਾਲੀਸਾ ਦੀ ਤਸਵੀਰ ਵਰਗਾ। ਤੁਸੀਂ ਖੁਸ਼ ਤਾਂ ਉਹ ਖੁਸ਼, ਤੁਸੀਂ ਉਦਾਸ ਤਾਂ ਉਹ ਉਦਾਸ। ਜੇਕਰ ਤੁਸੀਂ ਖੁਸ਼ ਹੋ ਤਾਂ ਮੀਂਹ ਦੀਆਂ ਫੁਹਾਰਾਂ 'ਚੋਂ ਤੁਹਾਨੂੰ ਨਜ਼ਰ ਆਵੇਗਾ ਖੁਸ਼ੀਆਂ ਦਾ ਭੰਡਾਰ। ਲੱਗੇਗਾ ਜਿਵੇਂ ਮੀਂਹ 'ਚ ਭਿੱਜੇ ਰੁੱਖ ਹਲਕੇ ਨਸ਼ੇ 'ਚ ਮਦਹੋਸ਼ ਮਦਮਸਤ ਹੋ ਝੂਮ ਰਹੇ ਨੇ, ਜਾਂ ਕਿਸੇ ਸੂਫੀਆਂ ਦੇ ਟੋਲੇ ਵਾਂਗ ਹੌਲੀ ਹੌਲੀ ਨੱਚ ਰਹੇ ਨੇ। ਛੋਟੇ ਛੋਟੇ ਫੁੱਲ ਬੂਟੇ ਕਿਸੇ ਨਿੱਕੇ ਜਿਹੇ ਬੱਚੇ ਦੇ ਮੂੰਹ ਵਰਗੇ ਤਾਜ਼ੇ ਤਾਜ਼ੇ ਤੇ ਹੱਸਦੇ ਹੱਸਦੇ ਜਾਪਦੇ ਨੇ, ਜਿਹਦੀ ਮਾਂ ਨੇ ਹੁਣੇ ਹੁਣੇ ਉਹਦੇ ਮੂੰਹ ਨੂੰ ਧੋ ਕੇ ਤਿਆਰ ਕੀਤਾ ਹੈ ਵਾਂਡੇ ਲਿਜਾਣ ਲਈ। ਲਗਾਤਾਰ ਹੁੰਦੀ ਬਾਰਿਸ਼ 'ਚ ਭਿੱਜਦੀ ਧਰਤੀ ਤੇ ਸਭ ਕੰਧਾਂ ਕੌਲੇ ਇੰਜ ਜਾਪਦੇ ਨੇ ਜਿਵੇਂ ਅੱਖਾਂ ਬੰਦ ਕਰ ਮਾਣ ਰਹੇ ਹੋਣ ਹੋ ਰਹੀ ਇਸ ਕੁਦਰਤੀ ਤ੍ਰਿਪਤੀ ਨੂੰ। ਤੇ ਜੇਕਰ ਤੁਸੀਂ ਹੋ ਉਦਾਸ, ਤੁਹਾਡੇ ਧੁਰ ਅੰਦਰ ਕੀਤਾ ਹੈ ਕਿਸੇ ਗਮ ਨੇ ਵਾਸ, ਤਾਂ ਲੱਗਦਾ ਹੈ ਜਿਵੇਂ ਅਸਮਾਨ ਸ਼ਰੀਕ ਹੈ ਤੁਹਾਡੇ ਦੁੱਖ ਵਿੱਚ। ਕਿਣਮਿਣ ਪੈਂਦੀਆਂ ਕਣੀਆਂ ਇੰਜ ਭਾਸ਼ਦਾ ਹੈ ਜਿਵੇਂ ਪੂਰੀ ਕਾਇਨਾਤ ਰੋ ਰਹੀ ਹੋਵੇ ਤੇ ਮਿਲਾ ਰਹੀ ਹੋਵੇ ਤਾਲ ਦੇ ਨਾਲ ਤਾਲ ਤੁਹਾਡੀਆਂ ਅੱਖਾਂ 'ਚੋਂ ਵਗਦੇ ਹੰਝੂਆਂ ਨਾਲ। ਮੀਂਹ 'ਚ ਖੜੇ ਭਿੱਜਦੇ ਰੁੱਖ ਲੱਗਦੇ ਨੇ ਚੁੱਪਚਾਪ ਤੇ ਮਜਬੂਰ, ਜੋ ਸਿਰਫ ਦੂਰੋਂ ਦੇਖ ਰਹੇ ਨੇ ਤੁਹਾਡੀ ਉਦਾਸੀ ਨੂੰ, ਜੋ ਸਿਰਫ ਖੜੇ ਖੜੇ ਦੇਖ ਹੀ ਸਕਦੇ ਨੇ, ਦੇ ਨਹੀਂ ਸਕਦੇ ਕੋਈ ਤਰਵਾਸ, ਜਾਂ ਬਣ ਨਹੀਂ ਸਕਦੇ ਸਾਥੀ ਤੁਹਾਡੇ ਗਮ ਦੇ, ਤੁਹਾਡੀ ਤਕਲੀਫ ਦੇ। ਸਭ ਕੁਝ ਠਹਿਰਿਆ ਜਿਹਾ ਲੱਗਦਾ ਹੈ। ਲੱਗਦਾ ਜਿਵੇਂ ਸਭ ਪੰਛੀ ਪਖੇਰੂ ਕੈਦ ਨੇ ਤੇ ਤੁਸੀਂ ਵੀ ਕੈਦ ਹੋ ਕਿਸੇ ਕੂਚੱਕਰ ਵਿੱਚ, ਜੋ ਆਸਾਨੀ ਨਾਲ ਟੁੱਟਦਾ ਹੋਇਆ ਨਹੀਂ ਜਾਪਦਾ। ਧੰਨਵਾਦ।